ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਅਹਿਮ ਖਬਰਾਂ ਤੋਂ, ਕੁਝ ਖਾਸ ਖਬਰਾਂ ਤੋਂ। ਸਿਆਸਤ ਦੇ ਵਿੱਚ ਉਹਨਾਂ ਚਿਹਰਿਆਂ ਦੇ ਉੱਤੇ ਹਮੇਸ਼ਾ ਨਜ਼ਰ ਰੱਖੀ ਜਾਂਦੀ ਹੈ ਸ਼ਰਮਾ ਜੀ, ਜਿਹੜੇ ਚਿਹਰੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿਆਸੀ ਸਮੀਕਰਨ ਨੂੰ ਪ੍ਰਭਾਵਿਤ ਕਰਦੇ ਨੇ ਜਾਂ ਉਹਨਾਂ ਦੇ ਆਲੇ ਦੁਆਲੇ ਕਿਸੇ ਸਮੇਂ ਸਿਆਸੀ ਸਮੀਕਰਨ ਘੁੰਮਦੇ ਰਹੇ ਨੇ। ਬੀਬੀ ਸਿੱਧੂ ਤੋਂ ਸ਼ੁਰੂਆਤ ਕਰ ਲਈਏ ਆਪਾਂ। ਬੀਬੀ ਸਿੱਧੂ ਬੋਲ ਰਹੀ ਹੈ ਜਾਂ ਉਹਨਾਂ ਦੇ ਵਿੱਚ ਭਾਜਪਾ ਦੇ ਅਮਿਤ ਸ਼ਾਹ ਬੋਲ ਰਹੇ ਨੇ, ਜਿਹੜੇ ਤਰੀਕੇ ਦੇ ਨਾਲ ਉਹ ਬੋਲ ਰਹੇ ਨੇ, ਅੱਜ ਕੱਲ੍ਹ ਸਟੇਟਮੈਂਟਾਂ ਦੇ ਰਹੇ ਨੇ? ਦੇਖੋ, ਸਿੱਧੂ ਜੋੜਾ ਅਜੇ ਵੀ ਕਹਿਣ ਨੂੰ ਕਾਂਗਰਸ 'ਚ ਹੈ ਜੀ। ਲੰਮੇ ਸਮੇਂ ਤੋਂ ਸਾਈਡ ਲਾਈਨ ਆਪੇ ਹੋਏ, ਕਰ ਦਿੱਤੇ ਗਏ, ਕਈ ਤਰ੍ਹਾਂ ਦੇ ਸਵਾਲ ਰਹੇ ਤੇ ਨਵਜੋਤ ਸਿੰਘ ਸਿੱਧੂ ਪਰਿਵਾਰਕ ਮਸਲਿਆਂ ਕਾਰਨ ਫਿਰ ਆਪਣੇ ਆਰਥਿਕ ਪਹਿਲੂਆਂ ਨੂੰ ਲੈ ਕੇ ਦੁਬਾਰਾ ਉਹ ਘਰ ਵਾਪਸੀ ਵਾਲੀ ਪ੍ਰਕਿਰਿਆ ਕਿ ਜੀ ਮੈਂ ਪ੍ਰੋਗਰਾਮਾਂ 'ਚ ਜਾਣਾ, ਸਰਗਰਮ ਸਿਆਸਤ ਤੋਂ ਲਾਂਭੇ ਹੋਏ। ਉਹਨਾਂ ਨੇ ਸਿਆਸੀ ਤੌਰ ਤੇ ਰੁਤਬੇ ਬਹੁਤ ਮਾਣੇ, ਚਾਹੇ ਮੈਂਬਰ ਪਾਰਲੀਮੈਂਟ ਰਹੇ, ਰਾਜ ਸਭਾ ਰਹੇ, ਪੰਜਾਬ 'ਚ MLA ਵੀ ਬਣੇ, ਮੰਤਰੀ ਵੀ ਬਣੇ। ਭਾਜਪਾ ਤੋਂ ਲੈ ਕੇ ਕਾਂਗਰਸ ਦਲ ਦੇ ਵਿੱਚ ਉਹਨਾਂ ਨੂੰ ਮੁੱਢਲੀ ਕਤਾਰ ਦੇ ਵਿੱਚ ਥਾਂ ਮਿਲਦੀ ਰਹੀ। ਪਰ ਉਹ ਸਰਗਰਮ ਸਿਆਸਤ ਦੇ ਵਿੱਚ ਸਰਗਰਮ ਤੌਰ ਦੇ ਉੱਤੇ ਚਿਹਰਾ ਮੋਹਰਾ ਬਣ ਕੇ ਤਦ ਹੀ ਸਾਹਮਣੇ ਆਉਣਾ ਚਾਹੁੰਦੇ ਨੇ ਜੇ ਉਹਨਾਂ ਦੀ ਕੁਰਸੀ ਸਭ ਤੋਂ ਮੂਹਰੇ ਡਹਿੰਦੀ ਹੈ। ਜੇ ਉਹਨਾਂ ਨੂੰ ਤੁਸੀਂ ਮੁੱਖ ਮੰਤਰੀ ਦਾ ਅਹੁਦਾ ਬਣਾਉਂਦੇ ਹੋ ਫਿਰ ਤਾਂ ਉਹਨਾਂ ਨੂੰ ਪੰਜਾਬ ਦਾ ਫਿਕਰ ਹੈ। ਜੇ ਉਹਨਾਂ ਨੂੰ ਨਹੀਂ ਬਣਾਉਂਦੇ ਫਿਰ ਉਹਨਾਂ ਨੂੰ ਕੋਈ ਲੇਖਾ ਦੇਗਾ ਨਹੀਂ ਤੁਹਾਡੇ ਨਾਲ। ਸਹੀ ਹੈ, ਬਿਲਕੁਲ ਸਹੀ ਹੈ। ਇਸ ਲਈ ਮਤਲਬ ਕਿ ਤੁਹਾਡੀ ਇਹ ਰਾਜਨੀਤੀ ਦਾ ਪੈਮਾਨਾ ਇਹ ਸਪਸ਼ਟ ਕਰਦਾ ਹੈ ਕਿ ਤੁਸੀਂ ਅਹੁਦੇ ਲਈ ਰਾਜਨੀਤੀ ਕਰ ਰਹੇ ਹੋ, ਪੰਜਾਬ ਲਈ ਨਹੀਂ। ਵੈਸੇ ਤਾਂ ਇਹ ਸਮੁੱਚਾ ਵਰਤਾਰਾ ਹੈ ਪ੍ਰਵੀਨ ਜੀ, ਅੱਜ ਦੀ ਤਰੀਕ ਸਾਡੇ ਰਾਜਨੀਤੀ ਦਾ ਜਿਹੋ ਜਿਹਾ ਗਿਰਾਵਟ ਦਾ ਚਿਹਰਾ ਅੱਜ ਸਾਡੇ ਸਾਹਮਣੇ ਹੈ, ਰਾਜਨੀਤਿਕ ਲੋਕਾਂ ਦੇ ਜਿਹੇ ਜਿਹੇ ਕਿਰਦਾਰ ਸਾਡੇ ਸਾਹਮਣੇ ਨੇ, ਉਸ ਨੇ ਲੋਕਾਂ ਨੂੰ ਇਸ ਰਾਜਨੀਤੀ ਤੋਂ ਬੇਮੁਖ ਹੋਣ ਦਾ ਇੱਕ ਕਾਰਨ ਦੇ ਦਿੱਤਾ। ਇਸੇ ਦਾ ਫਾਇਦਾ ਰਾਜਨੀਤਿਕ ਧਿਰਾਂ ਉਠਾ ਰਹੀਆਂ ਨੇ। ਸਹੀ ਹੈ ਕਿ ਲੋਕ ਅਕਤਾ ਗਏ ਨੇ ਇਸ ਰਾਜਨੀਤੀ ਤੋਂ, ਚੰਗੇ ਲੋਕ ਇੱਧਰ ਨੂੰ ਰੁੱਖ ਨਹੀਂ ਕਰਨਾ ਚਾਹੁੰਦੇ, ਚੰਗੇ ਲੋਕ ਆਉਣਾ ਨਹੀਂ ਚਾਹੁੰਦੇ, ਇਸ ਲਈ ਸਾਡਾ ਹੀ ਕੰਮ ਚੱਲੀ ਜਾਵੇ। ਹੁਣ ਬੀਬੀ ਨਵਜੋਤ ਕੌਰ ਸਿੱਧੂ ਕਹਿੰਦੀ ਵੀ ਮੈਂ ਅੰਮ੍ਰਿਤਸਰ ਈਸਟ ਤੋਂ ਤਿਆਰੀ ਵੀ ਕਰ ਲਈ, ਮੈਂ ਚੋਣ ਵੀ ਲੜਨੀ ਆ ਤੇ ਸਿੱਧੂ ਸਾਹਿਬ ਵੀ ਸਰਗਰਮ ਹੋਣਾ ਚਾਹੁੰਦੇ ਨੇ, ਪਰ ਸਾਡੇ ਕੋਲ 500 ਕਰੋੜ ਵਾਲਾ ਟੈਚੀ ਹੈ ਨੀਗਾ, ਹੈ ਨਾ। ਹੁਣ ਫੇਰ ਉਹਦੇ ਪਰ ਯੂ ਟਰਨ ਵੀ ਲੈਂਦੀ ਨਜ਼ਰ ਆਈ, ਕਹਿੰਦੀ ਕਿ ਨਹੀਂ ਮੇਰੀ ਗੱਲ ਧਿਆਨ ਨਾਲ ਸੁਣੋ, ਤਾਂ ਮੈਨੂੰ ਸਵਾਲ ਆਇਆ ਸੀਗਾ ਵੀ ਜੇ ਕੋਈ ਹੋਰ ਦਲ 'ਚ ਜਾਂਦੇ ਹੋ, ਫਿਰ ਉਹ ਕਹਿੰਦੀ ਕਿ ਮੈਂ ਤਾਂ ਉੱਥੇ ਲਈ ਕਿਹਾ ਸੀਗਾ। ਪਰ ਜਦੋਂ ਉਹ ਇਹ ਕਹਿੰਦੀ ਹੈ ਕਿ ਪੰਜਾਬ ਯੂਨੀਵਰਸਿਟੀ ਦਾ ਮਸਲਾ ਮੈਂ ਅਮਿਤ ਸ਼ਾਹ ਨਾਲ ਗੱਲ ਕਰਕੇ ਹੱਲ ਕਰਾਇਆ, ਜਦੋਂ ਇਹ ਕਹਿੰਦੀ ਹੈ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਵਾਲਾ ਮਸਲਾ ਮੈਂ ਹੱਲ ਕਰਾਇਆ, ਉਹ ਤਾਂ ਮੈਨੂੰ ਕਹਿੰਦੇ ਨੇ ਦੱਸੋ ਹੋਰ ਕੀ ਕਰਨਾ ਹੈ। ਮਤਲਬ ਇਹਦਾ ਮਤਲਬ ਤੁਸੀਂ ਅਮਿਤ ਸ਼ਾਹ ਦੇ ਸੰਪਰਕ 'ਚ ਹੋ। ਬਿਲਕੁਲ ਤੁਸੀਂ ਇਹ ਕਹਿਣਾ ਚਾਹੁੰਦੇ ਤੁਸੀਂ ਆਪਣੀ ਪਾਰਟੀ, ਜਿਹੜੀ ਪਾਰਟੀ ਵੱਲੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਉਹਦੇ ਵਿੱਚ ਆ, ਉਹਨੂੰ ਇਹ ਦੱਸ ਰਹੇ ਹੋ ਕਿ ਅਸੀਂ ਤਾਂ ਉੱਧਰ ਚੱਲੇ ਨਹੀਂ, ਸਾਨੂੰ ਸੰਭਾਲ ਲਓ। ਕੀ ਤੁਸੀਂ ਇਹ ਧਮਕੀ ਵਾਲਾ ਤਰੀਕਾ ਸੀ? ਠੀਕ ਹੈ, ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਪਾਰਟੀ ਦੇ ਅੰਦਰ ਕੁਝ ਲੀਡਰ ਨਲਾਇਕ ਨੇ, ਭ੍ਰਸ਼ਟ ਨੇ, ਤਾਂ ਤੁਸੀਂ ਕਰੋ ਆਪਣੀ ਹਾਈ ਕਮਾਂਡ ਕੋਲ ਸ਼ਿਕਾਇਤ, ਕਰੋ ਉਹਨਾਂ ਦੇ ਖਿਲਾਫ ਕਾਰਵਾਈ। ਜੇ 500 ਕਰੋੜ ਮੰਗਿਆ ਜਾਂਦਾ ਹੈ, ਜੇ ਤੁਹਾਨੂੰ ਲੱਗਦਾ ਕਿ ਰਾਜਾ ਵੜਿੰਗ ਖਿਲਾਫ ਫਿਰ ਕੱਲ ਪੋਸਟ ਪਾਈ ਹੈ ਕਿ ਉਹ ਬੇਈਮਾਨ ਹੈ, ਕਰਪਟ ਹੈ, ਤੇ ਫਿਰ ਤੁਸੀਂ ਉਹਦੇ ਤੱਥ ਸੱਚ ਮੀਡੀਆ ਸਾਹਮਣੇ ਰੱਖ ਦਿਓ, ਕੱਲੇ ਟਵੀਟ ਬਿਆਨਬਾਜ਼ੀ ਕਿਉਂ? ਜੀ 500 ਕਰੋੜ ਵਾਲੇ ਮਸਲੇ ਦੇ ਉੱਤੇ ਪੈਰ ਪਿਛਾਂ ਕਿਉਂ ਖਿੱਚਣੇ ਪਏ? ਤੁਹਾਡੇ ਕੋਲ ਸਬੂਤ ਨਹੀਂ ਕੋਈ। ਤੁਸੀਂ ਫਿਰ 5 ਕਰੋੜ ਵਾਲੇ ਤੇ ਵੀ ਆ ਗਏ ਕਿ ਵੀ MC ਦੀ ਟਿਕਟ ਵੀ ਵੇਚੀ ਆ, ਉਹ ਵੀ ਸਾਹਮਣੇ ਆ ਗਿਆ ਕਿ ਚੱਲ ਗੁਰਦੁਆਰੇ ਚੜ੍ਹਦੇ ਆ ਬੀਬੀ, ਫਿਰ ਉਹਦਾ ਵੀ ਕੋਈ ਜਵਾਬ ਨਹੀਂ। ਸੋ ਇਸ ਲਈ ਵੈਸੇ ਪ੍ਰਵੀਨ ਜੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਜੀ ਕਿ ਬੀਬੀ ਗੱਲਾਂ ਤਾਂ ਉਹ ਕਰ ਰਹੀ ਹੈ ਜੋ ਲੋਕ ਕਰਦੇ ਨੇ, ਕਿ ਵੀ ਟਿਕਟਾਂ ਵਿਕਦੀਆਂ, ਚਾਹੇ ਉਹ MC ਦੀ ਹੋਵੇ, ਚਾਹੇ MLA ਦੀ ਹੋਵੇ, ਚਾਹੇ ਮੁੱਖ ਮੰਤਰੀ ਦੀ ਹੋਵੇ, ਸੌਦਾ ਹੁੰਦਾ। ਪਰ ਲੋਕ ਤੇ ਬੀਬੀ 'ਚ ਫਰਕ ਹੈ। ਬੀਬੀ ਜੀ ਤੁਸੀਂ ਅਹੁਦੇ ਵੀ ਮਾਣੇ ਨੇ ਤੇ ਉਹਦੇ ਲੈਣਾ ਵੀ ਚਾਹੁੰਦੇ, ਤੇ ਤੁਸੀਂ ਸਰਗਰਮ ਸਿਆਸਤ 'ਚ ਵੀ ਰਹਿੰਦੇ ਹੋ, ਤੁਸੀਂ ਚਿਹਰਾ ਮੋਹਰਾ ਵੀ ਹੋ, ਤੇ ਮੀਡੀਆ 'ਚ ਤੁਹਾਡੀ ਕਈ ਗੱਲ ਦਾ ਅਸਰ ਦੂਰ ਤੱਕ ਜੇ ਜਾਂਦਾ ਤਾਂ ਫਿਰ ਤੁਹਾਨੂੰ ਤੱਥਾਂ ਨਾਲ ਆਉਣਾ ਪਊਗਾ, ਤੁਹਾਨੂੰ ਸਬੂਤਾਂ ਨਾਲ ਆਉਣਾ ਪਊਗਾ। ਤੁਸੀਂ ਉਸ ਤਰੀਕੇ ਨਾਲ ਆ ਜਾਓ ਕਿ ਸ਼ਾਇਦ ਤੁਹਾਡਾ ਤਰੀਕਾ ਕਰ ਲੋਕ ਪ੍ਰਵਾਨ ਕਰ ਲੈਣ, ਜਾਂ ਤੁਸੀਂ ਇਹ ਦਿਖਾਓ ਕਿ ਤੁਸੀਂ ਲਗਾਤਾਰ ਪੰਜਾਬ ਦੇ ਮੁੱਦਿਆਂ ਤੇ ਕੰਮ ਕਰਦੇ ਆਏ ਹੋ। ਇਹ ਪਾਰਟ ਟਾਈਮ ਜੋਬ ਨਹੀਂ ਹੈ ਰਾਜਨੀਤੀ, ਕਿ ਜਦੋਂ ਜੀ ਕੀਤਾ ਕਮੈਂਟਰੀ ਕਰਨ ਚਲੇ ਗਏ, ਜਦੋਂ ਜੀ ਕੀਤਾ ਸ਼ੋਅ ਕਰਨ ਚਲੇ ਗਏ, ਤੇ ਜਦੋਂ ਜੀ ਕੀਤਾ ਹੁਣ ਸਰਗਰਮ ਹੋ ਗਏ। ਇਹ ਫੁੱਲ ਟਾਈਮ ਸਮਾਂ ਮੰਗਦੀ ਹੈ। ਮਤਲਬ ਇਸੇ ਦਾ ਤਾਂ ਫਾਇਦਾ ਵੀ ਚੱਕਦੇ ਨੇ ਕਈ ਰਾਜਨੀਤਿਕ ਧਿਰਾਂ ਦੇ ਲੋਕ ਕਿ ਹਾਂ ਵੀ ਅਸੀਂ ਤਾਂ ਪੂਰਾ ਟਾਈਮ ਲੱਗੇ ਹਾਂ, ਸਹੀ ਹੈ ਨਾ, ਉਹਦਾ ਫਾਇਦਾ ਵੀ ਲੈਂਦੇ ਨੇ। ਪਰ ਸਵਾਲ ਤਾਂ ਇਹ ਕਿ
ਨਵਜੋਤ ਸਿੱਧੂ ਬਾਰੇ ਜਿਹੜੀ ਇਹ ਦਿੱਖ ਹੈ ਕਿ ਉਹ ਇਮਾਨਦਾਰ ਹੈ, ਉਹ ਭ੍ਰਸ਼ਟ ਨਹੀਂ ਹੈ, ਉੱਥੇ ਆ ਕਮਜ਼ੋਰੀਆਂ ਵੀ ਸਵਾਲ ਖੜੀਆਂ ਨੇ ਕਿ ਜਿੱਥੇ ਵੀ ਜਾਂਦੇ ਉੱਥੇ ਖਲਾਰਾ ਪਾਉਂਦੇ ਹੋ। ਅਗਲੇ ਕਹਿੰਦੇ ਵੀ ਹੁਣ ਇਹ ਕਲੇਸ਼ ਨਹੀਂ ਪਾਉਂਦੇ, ਹੁਣ ਤਾਂ ਰਹਿਤਾ ਖਿਲਾਰਦੇ ਨੇ। ਇੱਥੋਂ ਤੱਕ ਸੋਸ਼ਲ ਮੀਡੀਆ ਤੇ ਇਹਨਾਂ ਬਾਰੇ ਲਿਖਿਆ ਜਾ ਰਿਹਾ। ਸੋ ਉਹ ਸਮੇਟਿਆ ਵੀ ਨਹੀਂ ਜਾਣਾ। ਕੀ ਬੀਬੀ ਨਵਜੋਤ ਕੌਰ ਸਿੱਧੂ ਇੱਕ ਏਜੰਡੇ ਤਹਿਤ ਬੋਲੀ ਹੈ ਜੀ? ਕੀ ਇਹ ਏਜੰਡਾ ਸਕ੍ਰਿਪਟਡ ਭਾਜਪਾ ਕੋਲੋਂ ਆਇਆ, ਜਾਂ ਜਿਹੜੀ ਪਾਰਟੀ ਜਾਣ ਦੀ ਇੱਛਾ ਹੁੰਦੀ ਹੈ ਉਹਦਾ ਗੁਣਗਾਨ, ਕਦੇ ਆਮ ਆਦਮੀ ਪਾਰਟੀ ਦਾ ਵੀ ਗੁਣਗਾਨ ਕੀਤਾ ਇਹਨਾਂ ਨੇ, ਕਰਦੇ ਰਹੇ ਨੇ, ਕਦੇ ਕੇਜਰੀਵਾਲ ਦੇ ਵੀ ਗੁਣ ਗਾਏ, ਕਦੇ ਰਾਹੁਲ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦੇ ਸੀ, ਹੈਨਾ, ਕਦੇ ਹੁਣ ਅਮਿਤ ਸ਼ਾਹ ਜਿੱਥੇ ਆ ਰਿਹਾ। ਸੋ ਇਹਦੇ ਮਾਇਨੇ ਕੀ ਨੇ? ਪਰ ਇਹਦੇ ਨਾਲ ਹੀ ਇਹ ਸਵਾਲ ਅੱਜ ਖੜਾ ਹੋ ਗਿਆ ਕਿ ਸਿੱਧੂ ਜੋੜੇ ਦਾ ਸਿਆਸੀ ਸਫ਼ਰ ਖਤਮ ਹੈ? ਕੀ ਇਹ ਦੀਵਾ ਬੁਝਣ ਤੋਂ ਪਹਿਲਾਂ ਫੜਫੜਾ ਤਾਂ ਨਹੀਂ ਰਿਹਾ? ਕਿਉਂਕਿ ਕਾਂਗਰਸ ਪਾਰਟੀ ਵੱਲੋਂ ਰਾਜਾ ਵੜਿੰਗ ਨੇ ਤਾਂ ਕਹਿਤਾ ਇੱਕ ਲਾਈਨ ਦੇ ਵਿੱਚ ਕਿ ਬੀਬੀ ਤੂੰ ਤਾਂ ਸਸਪੈਂਡ ਹੈ। ਹੁਣ ਉਹਨੇ ਉੱਪਰ ਵਾਲਿਆਂ ਨੂੰ ਤਾਂ ਪੁੱਛਿਆ ਹੀ ਹੋਣਾ ਨਾ। ਸਹੀ ਹੈ। ਐਡਾ ਬੜਾ ਫੈਸਲਾ ਉਹ ਇਕੱਲਾ ਤਾਂ ਕੀਤਾ ਨਹੀਂ ਹੋਣਾ ਉਹਨੇ। ਕਿਸੇ ਤੋਂ ਉਹਨੂੰ ਹਰੀ ਝੰਡੀ ਮਿਲੀ ਹੋਣੀ, ਚਾਹੇ ਇੰਚਾਰਜ ਤੋਂ, ਚਾਹੇ ਪ੍ਰਧਾਨ ਤੋਂ, ਤੇ ਚਾਹੇ ਪਾਰਟੀ ਨੂੰ ਪਰਿਵਾਰਵਾਦ ਰਾਹੀਂ ਜਿਹੜਾ ਚਲਾ ਰਿਹਾ ਉਦੋਂ ਕਿਸੇ ਤਾਂ ਲਈ ਹੋਣੀ ਉਹਨੇ। ਦੂਸਰੇ ਪਾਸੇ ਇੱਥੇ ਹੀ ਨਵਜੋਤ ਸਿੱਧੂ ਲਈ ਸਵਾਲ ਖੜਾ ਕਿ ਮੈਨੂੰ ਨਵਜੋਤ ਸਿੱਧੂ ਕਿਸੇ ਹੋਰ ਪਾਸੇ ਜਾਣਗੇ, ਉਹ ਬੋਲਣਗੇ। ਅਜੇ ਤਾਂ ਬੀਬੀ ਬੋਲ ਰਹੀ ਹੈ, ਬੀਬੀ ਨੂੰ ਸਸਪੈਂਡ ਕੀਤਾ, ਨਵਜੋਤ ਸਿੱਧੂ ਬਾਰੇ ਤਾਂ ਕੋਈ ਗੱਲ ਨਹੀਂ ਆਈ ਕਿਸੇ ਨੇ ਕੀ। ਜੀ ਸਹੀ ਹੈ। ਪਰ ਸਵਾਲ ਜ਼ਰੂਰ ਪੁੱਛੇ ਨੇ। ਅਗਲੇ ਕਹਿੰਦੇ ਵੀ ਜੇ 500 ਕਰੋੜ ਲੱਗਦਾ ਜਾਂ 5 ਕਰੋੜ ਲੱਗਦਾ ਫਿਰ ਤੁਹਾਡੇ ਪਿਤਾ ਨੂੰ ਵੀ ਰੁਤਬਾ ਮਿਲਿਆ ਸੀ ਜੀ ਕਾਂਗਰਸ 'ਚ ਤਾਂ, ਹੈਨਾ, ਤੁਹਾਨੂੰ ਵੀ MLA ਟਿਕਟ ਵੀ ਮਿਲੀ ਆ, ਪਾਰਟੀ ਪ੍ਰਧਾਨ ਵੀ ਬਣੇ ਹੋ, ਮੰਤਰੀ ਵੀ ਬਣੇ ਹੋ, ਕੀ ਜਿਹੜਾ ਕੁਝ ਬਣੇ ਹੋ ਕੀ ਦੇ ਕੇ ਬਣੇ ਹੋ ਇਹ ਵੀ ਦੱਸੋ। ਸਹੀ ਹੈ। ਤੁਹਾਨੂੰ ਵਿਸ਼ਵਾਸ ਕਰ ਲਿਆ। ਸੋ ਇਸ ਲਈ ਹੁਣ ਨਵਜੋਤ ਸਿੱਧੂ ਜਾਣਗੇ ਕਿੱਥੇ ਇਹ ਹੁਣ ਉਹ ਸੋਚ ਸਕਦੇ ਆ, ਪਰ ਜਿੱਥੇ ਜਾਣਾ ਚਾਹੁੰਦੇ ਉਹ ਕੋਈ ਲਊਗਾ ਕਿ ਨਹੀਂ ਲਊਗਾ ਇਹ ਉਹਨਾਂ ਦੇ ਫੈਸਲੇ ਤੇ ਹੈ। ਸੋ ਕੀ ਅੱਜ ਨਵਜੋਤ ਸਿੱਧੂ ਲਈ ਕੋਈ ਸਿਆਸੀ ਪਾਰਟੀ ਬਚੀ ਜਿਹੜੀ ਉਹਨਾਂ ਨੂੰ ਲੈਣ ਲਈ ਤਿਆਰ ਹੋਊਗੀ? ਦੇਖਣ ਵਾਲੀ ਗੱਲ ਹੈ। ਸਹੀ ਬਿਲਕੁਲ। ਸੋ ਇਸ ਲਈ ਇਹ ਕਾਫੀ ਬਿਆਨਬਾਜ਼ੀ ਭਾਰੀ ਹੈ, ਪਰ ਜਿਹੜੇ ਸਵਾਲ ਖੜੇ ਕੀਤੇ ਨੇ ਹੁਣ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕਿਹਾ ਕਿ ਰਾਜਾ ਵੜਿੰਗ ਦੀ ਇਨਕੁਆਇਰੀ ਕਰਾਓ ਜੀ, ਜਾਂਚ ਕਰਾਓ ਜੀ, ਤੁਸੀਂ ਵਿਚਾਰ ਰਹੇ ਹੋ ਜੀ ਉਹਨਾਂ ਨੂੰ, ਮੈਂ ਕਹਿੰਦਾ ਕਰਾ ਲਓ, ਹੋਣੀ ਚਾਹੀਦੀ ਹੈ ਸਗੋਂ। ਤੇ ਇਹ ਤਾਂ ਸਾਰੀ ਸਿਆਸੀ ਜਮਾਤ ਦੀਆਂ ਪਿਛਲੀਆਂ ਸਰਕਾਰਾਂ ਦੀ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਹੈ। ਤੁਹਾਡੇ ਕੋਲ ਮੌਕਾ ਸੀ ਬਿਜਲੀ ਵਾਲੇ ਸਮਝੌਤੇ ਰੱਦ ਕਰਨ ਦਾ, ਤੁਸੀਂ ਕਿਉਂ ਨਹੀਂ ਕੀਤਾ? ਛੱਡ ਕੇ ਕਿਉਂ ਭੱਜ ਗਏ? ਸਹੀ ਗੱਲ ਤੁਹਾਨੂੰ ਵੀ ਖੜਾ। ਸੋ ਇਸ ਲਈ ਇਹ ਸਿਆਸਤ ਬੜੀ ਤਿਲਕਣਬਾਜ਼ੀ ਹੈ ਜਨਾਬ, ਤੇ ਇਹ ਹੁਣ 2027 ਤੋਂ ਪਹਿਲਾਂ ਤੁਹਾਨੂੰ ਇਹੋ ਜਿਹੇ ਕਈ ਰੰਗ ਦੇਖਣ ਨੂੰ ਮਿਲਣਗੇ। ਜੀ ਬਿਲਕੁਲ। ਦੇਖੋ ਦਿਲਚਸਪ ਹੁੰਦਾ ਜਾਂਦਾ ਸਾਰਾ ਕੁਝ। ਪਰ ਸ਼ਰਮਾ ਜੀ ਗੱਲ ਇਹ ਹੈ ਵੀ ਜਿਵੇਂ ਤੁਸੀਂ ਕਹਿ ਰਹੇ ਸੀ ਵੀ ਬੀਬੀ ਸਿੱਧੂ ਕਹਿੰਦੀ ਵੀ ਲੋਕ ਕਹਿੰਦੇ ਆ, ਲੋਕ ਤਾਂ ਬਹੁਤ ਕੁਝ ਕਹਿੰਦੇ, ਲੋਕ ਨੁਮਾਇੰਦੇ ਥੋੜੋ ਹੈ। ਲੋਕਾਂ ਨੇ ਤੁਹਾਡੇ ਵਾਂਗੂ ਅਹੁਦੇਦਾਰੀਆਂ ਥੋੜੋ, ਵਜ਼ੀਰੀਆਂ ਥੋੜੋ ਮਾਣੀਆਂ ਨੇ। ਲੋਕ ਤਾਂ ਕੁਝ ਵੀ ਗੱਲਾਂ ਕਰਦੇ ਰਹਿੰਦੇ ਆ। ਲੋਕ ਤਾਂ ਇਹ ਵੀ ਕਹਿੰਦੇ ਕਿ ਭਾਈ ਪਾਰਟ ਟਾਈਮ ਤੁਸੀਂ ਸਿਆਸਤ ਕਰਦੇ ਆ, ਜਦੋਂ ਜੀ ਕਰਦਾ ਕਰ ਲੈਂਦੇ, ਫਿਰ ਉਹਦੇ ਤੇ ਵੀ ਅਮਲ ਕਰੋ ਨਾ, ਜਾਂ ਤਾਂ ਫਿਰ। ਪਰ ਇਹ ਜ਼ਰੂਰ ਹੈ ਕਿ ਹੁਣ ਇਹ ਐਪੀਸੋਡ ਰੁਕਣ ਵਾਲੇ ਨਹੀਂ ਸ਼ਰਮਾ ਜੀ, ਮੈਨੂੰ ਲੱਗਦਾ ਇਹ ਹੋਰ ਦਿਨ ਪਰ ਦਿਨ ਇਹਨਾਂ ਦੇ ਵਿੱਚ ਵਾਧਾ ਹੀ ਹੁੰਦਾ ਚਲੇ ਜਾਣ। ਜੀ।